वेलकम बैक डॉक्टर साहब साडा अगला सवाल है सज्जन कुमार दे बरी होने दे फैसले ते टिप्पणी करदियां जथेदार अकाल तख्त साहब ने कहा है कि उच्चे अहुदियां ते बैठे सिखां नूं अपनियां अखां खोल के आपा पड़चोल करनी चाहिदी है ਅਤੇ ਸਿੱਖਾਂ ਨਾਲ ਹੋ ਰਹੇ ਅਨਿਆਂ ਨੂੰ ਖਤਮ ਕਰਾਉਣਾ ਚਾਹੀਦਾ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ। ਦੇਖੋ ਜਥੇਦਾਰ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ ਹੈ ਔਰ ਸੁਣਾਈ ਤਾਂ ਉਹਨਾਂ ਨੇ ਮਨਮੋਹਨ ਸਿੰਘ ਨੂੰ ਹੈ। ਕਾਂਗਰਸ ਨੂੰ ਚੰਗਾ ਹੋਏ ਕਦੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਕੋਲ ਬਿਠਾ ਕੇ ਉਹਦੇ ਕੰਨ 'ਚ ਵੀ ਇਹੀ ਗੱਲ ਕਹਿਣ ਕਿ ਭਾਈ ਆਪਾਂ ਪੜਚੋਲ ਕਰ ਜੀ। ਉਹਨਾਂ ਨੇ ਤਾਂ ਕਾਂਗਰਸ ਦਾ ਲੇਬਲ ਲਾਇਆ ਜਾਂ ਉਹ ਸੋਨੀਆ ਗਾਂਧੀ ਦਾ ਜਮੂਰਾ ਹੈ ਜੀ, ਪਰ ਇੱਧਰ ਤਾਂ ਇਹ ਪੰਥ ਦੇ ਨਾਂ ਤੇ ਪੱਗ ਨੀਲੀ ਬੰਨੀ ਹੋਈ ਹੈ, ਸ਼੍ਰੋਮਣੀ ਕਮੇਟੀ ਨੂੰ ਕੰਟਰੋਲ ਕਰਦੇ ਨੇ। ਇਹਨਾਂ ਨੂੰ ਵੀ ਇਹੀ ਗੱਲ ਜਿਹੜਾ ਉਪਦੇਸ਼ ਉਧਰ ਦਿੱਤਾ ਜਥੇਦਾਰ ਸਾਹਿਬ ਨੇ, ਇਹਨਾਂ ਨੂੰ ਵੀ ਉਪਦੇਸ਼ ਦਿਓ ਕਿ ਭਾਈ ਇਹ ਆਪਾਂ ਪੜਚੋਲ ਕਰਨ ਔਰ ਆਪਣੇ ਆਪ ਨੂੰ ਪੁੱਛਣ ਕਿ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ ਸਿੱਖੀ ਦੀ ਤੋਹੀਨ ਕਰਵਾਉਣ ਦੇ ਲਈ, ਕਿਉਂ RSS ਦੇ ਢਹਿ ਚੜੇ ਹੋਏ ਹੋ। ਸੋ ਜਥੇਦਾਰ ਸਾਹਿਬ ਦਾ ਸਟੈਂਡਰਡ ਸਾਰੇ ਸਿੱਖਾਂ ਲਈ ਇੱਕੋ ਹੋਣਾ ਚਾਹੀਦਾ ਹੈ। ਸਿਰਫ ਇੱਕ ਧਿਰ ਦੇ ਵੇਲੇ ਤੁਸੀਂ ਇੱਕਦਮ ਬਿਆਨ ਵੀ ਆ ਜਾਂਦੇ ਨੇ, ਜਿਹੜਾ ਹੋਰ ਐਕਟੀਵਿਟੀ ਵੀ ਸ਼ੁਰੂ ਹੋ ਜਾਂਦੀ ਹੈ। ਤੇ ਜੋ ਪੰਜਾਬ 'ਚ ਹੋ ਰਿਹਾ ਜੀ, ਪੰਜਾਬ ਸਰਕਾਰ ਨੇ ਜਿਵੇਂ ਭਾਈ ਕੁਲਬੀਰ ਸਿੰਘ ਬੜਾ ਪਿੰਡ, ਭਾਈ ਦਲਜੀਤ ਸਿੰਘ, ਕਿੰਨੇ ਬੇਗੁਨਾਹ ਨੌਜਵਾਨ ਅੰਦਰ ਡੱਕੇ ਹੋਏ ਨੇ, ਮੈਮੋਰੀਅਲ ਦੇ ਇਸ਼ੂ ਤੇ ਕੀ ਕਰ ਰਹੇ ਨੇ ਜੀ। ਸੋ ਗੱਲ ਚੰਗੀ ਹੈ, ਪਰ ਜਰਾ ਦੋਨੋਂ ਪਾਸੇ ਇਹ ਗੱਲ ਸੁਣੋ ਜੀ। ਡਾਕਟਰ ਸਾਹਿਬ ਪੰਜਾਬ ਸਟੇਟ BJP ਦੇ ਮੁਖੀ ਕਮਲ ਸ਼ਰਮਾ ਨੇ ਕਿਹਾ ਹੈ ਕਿ ਨਵੰਬਰ 84 ਦੇ ਸਿੱਖ ਦੰਗਿਆਂ ਦੀ ਪੜਤਾਲ ਲਈ ਭਾਰਤੀ ਸੁਪਰੀਮ ਕੋਰਟ ਨੂੰ ਇੱਕ ਪੈਨਲ ਬਣਾਉਣਾ ਚਾਹੀਦਾ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਨਹੀਂ, ਇਹਨਾਂ ਭਲਿਆਂ ਨੂੰ ਪੁੱਛੋ ਵੀ ਤੁਸੀਂ ਅਕਾਲੀਆਂ ਦੇ ਨਾਲ ਸਹਿਯੋਗੀ ਹੋ ਕਈ ਸਾਲਾਂ ਤੋਂ। ਵਾਜਪਾਈ ਦੀ ਸਰਕਾਰ 3 ਵਾਰ ਬਣੀ ਹੈ, ਤੁਹਾਡੀ ਸਰਕਾਰ ਨੇ ਨਾ ਪੈਨਲ ਬਣਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ। ਸੋ ਇਹ ਸਾਰੇ ਰਲੇ ਹੋਏ ਨੇ ਇਸ ਵੇਲੇ, ਸਾਰੇ ਘਟੀਆ ਪੋਲਿਟਿਕਸ ਕਰ ਰਹੇ ਨੇ। ਉਹਨਾਂ ਨੂੰ ਪਤਾ ਹੈ ਵੀ ਹੁਣ ਸਿੱਖ ਬਾਹਰ ਨਿਕਲ ਆਏ ਨੇ ਕਿ ਭਾਈ ਸਾਡੇ ਨਾਲ ਜੇ 29 ਸਾਲ ਬਾਅਦ ਇਨਸਾਫ ਨਹੀਂ ਹੋਇਆ ਤੇ ਸਾਡਾ ਤੁਹਾਡੇ ਸਿਸਟਮ 'ਚ ਯਕੀਨ ਨਹੀਂ ਹੈ। ਸੋ ਇਹ ਫੁੱਲੀਆਂ ਪਾ ਰਹੇ ਨੇ, ਕੋਈ ਇੱਧਰੋਂ ਫੁੱਲੀਆਂ ਪਾ ਰਿਹਾ, ਕੋਈ ਉੱਧਰੋਂ ਪਾ ਰਿਹਾ। ਇਹ ਹਿੰਦੂਤਵਾਦੀ AB ਟੀਮ, ਇਹ ਸਾਰੇ ਹੀ ਕਿਲਰ ਨੇ। ਔਰ ਅਡਵਾਨੀ ਆਪ ਕਹਿੰਦਾ ਜੀ ਮੈਂ ਕਿਹਾ ਵੀ ਹਮਲਾ ਕਰੋ, ਨਹੀਂ ਤਾਂ 6 ਮਹੀਨੇ ਪਹਿਲਾਂ ਕਿਉਂ ਨਹੀਂ ਕੀਤਾ। BJP ਦੀ ਸਰਕਾਰ ਵੇਲੇ 35 ਸਿੱਖ ਮਾਰੇ ਗਏ ਨੇ, ਚਿੱਠੀ ਸਿੰਘਪੁਰਾ ਜਿਨ੍ਹਾਂ ਦੀਆਂ ਏਜੰਸੀਆਂ ਨੇ ਮਾਰੇ ਨੇ, ਉਹਦੀ ਪੜਤਾਲ ਕਰਵਾ ਲਈ ਹੈ ਤੁਸੀਂ ਜੀ। ਸੋ ਇਹ ਸਾਰਾ ਭੰਬਲ ਭੂਸਾ ਗੇਮ ਹੈ ਔਰ ਅਨਫੋਰਚੂਨੇਟਲੀ ਸਾਡੇ ਲੋਕ ਕਈ ਵਾਰੀ ਇਹਨਾਂ ਦੇ ਟ੍ਰੈਪ 'ਚ ਆ ਜਾਂਦੇ ਨੇ ਜੀ। ਡਾਕਟਰ ਸਾਹਿਬ ਸ਼੍ਰੋਮਣੀ ਕਮੇਟੀ ਦੇ ਜੂਨ 84 ਦੇ ਸ਼ਹੀਦਾਂ ਸ਼੍ਰੋਮਣੀ ਕਮੇਟੀ ਨੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਬਣੀ ਯਾਦਗਾਰ ਵਿੱਚ ਲੱਗੀ ਘੜੀ ਵਿੱਚੋਂ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਕੱਢ ਦਿੱਤੀ ਗਈ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਜ਼ਾਹਰ ਹੈ ਕਿ ਵੀ ਇੱਕ ਪਾਸੇ 29 ਸਾਲ ਬਾਅਦ ਸਾਡੇ ਲਈ ਜਸਟਿਸ ਨਹੀਂ ਹੈ ਜੀ, ਇੱਧਰ 29 ਸਾਲ ਬਾਅਦ ਅਸੀਂ ਆਪਣੇ ਗੁਰੂਧਾਮ ਦੇ ਵਿੱਚ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਆਪਣੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਯਾਦਗਾਰ ਬਣੀ ਹੈ, ਬੜੀ ਔਖ ਦੇ ਨਾਲ ਬਣਾਈ ਹੈ, ਇੰਨੇ ਸਾਲ ਇਹਨਾਂ ਨੇ ਲਵਾਏ ਜੀ। ਉਹਦੇ 'ਚ ਅਸੀਂ ਕੀ ਲਿਖਣਾ ਹੈ ਕੀ ਨਹੀਂ ਲਿਖਣਾ ਇਹ ਵੀ ਹਿੰਦੂਤਵ ਵੀ ਡਿਸਾਈਡ ਕਰਦੇ ਨੇ ਜੀ। ਮੀਡੀਆ 'ਚ ਸਟੋਰੀਜ਼ ਆਉਂਦੀਆਂ ਨੇ, ਅਕਾਲੀ ਇੱਧਰ ਰਲੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇੱਕ ਲੰਬੀ ਸਟਰਗਲ ਹੈ ਔਰ ਅਲਟੀਮੇਟਲੀ ਸਾਨੂੰ ਆਪਣੇ ਕੌਜ਼ ਨਾਲ, ਖਾਲਿਸਤਾਨ ਦੇ ਮੁੱਦੇ ਦੇ ਨਾਲ ਜੁੜ ਕੇ ਹੀ ਇਹਨਾਂ ਸਾਰਿਆਂ ਨੂੰ ਦੇਖਣਾ ਚਾਹੀਦਾ। ਕਈ ਵਾਰੀ ਇਹ ਫਰੈਂਡਲੀ ਜਿਹੀਆਂ ਗੱਲਾਂ ਵੀ ਕਰਦੇ ਨੇ, ਇਕੱਠੇ ਵੀ ਹੋਏ ਸਾਰਾ ਸੋ ਕਾਲਡ ਸੰਤ ਸਮਾਜ, ਸ਼੍ਰੋਮਣੀ ਕਮੇਟੀ ਚੋਣਾਂ ਲੜੀਆਂ ਇਹਨਾਂ ਨੇ, ਪਾਰਲੀਮੈਂਟ ਚੋਣਾਂ ਲੜੀਆਂ, ਅਸੈਂਬਲੀ ਚੋਣਾਂ ਜਿਨ੍ਹਾਂ ਦੀ ਹਮਾਇਤ ਕੀਤੀ ਹੈ, ਇਹ ਫਿਰ ਰਲ ਰੁਲ ਕੇ ਇਕੱਠੇ ਹੋ ਜਾਣੇ ਨੇ। ਇਹਦਾ ਪਰ ਇਹ ਗੱਲ ਜ਼ਾਹਰ ਕਰਦੀ ਹੈ ਵੀ ਅਕਾਲੀਆਂ ਦੀ ਹਕੀਕਤ ਕੀ ਹੈ ਜੀ। ਡਾਕਟਰ ਸਾਹਿਬ ਅਕਾਲੀ ਦਲ ਪੰਜ ਪ੍ਰਧਾਨੀ ਦੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਮਸੰਦਾਂ ਵਾਲੀਆਂ ਨੀਤੀਆਂ ਦਾ ਤਿਆਗ ਕਰੇ। ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਅਸੀਂ ਸਮਝਦੇ ਹਾਂ ਵੀ ਬਿਲਕੁਲ ਠੀਕ ਉਹਨਾਂ ਨੇ ਸਟੈਂਡ ਲਿਆ ਹੈ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬੰਦ ਕਰੋ, ਇਹ ਜਿਹੜਾ ਤੁਸੀਂ ਧੀਰ ਮਲੀਆਂ ਰਾਮ ਰਾਈਆਂ ਵਾਲਾ ਕੰਮ ਫੜਿਆ ਹੋਇਆ ਜੀ। ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਨਾਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ ਵੀ ਹੈ ਜਿਨ੍ਹਾਂ ਨੇ ਅਬਦਾਲੀ ਦੀ ਫੌਜ ਨਾਲ ਟਾਕਰਾ ਕੀਤਾ, ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੀ ਹੈ ਜੀ। ਜੇ ਸ਼ਹੀਦ ਬਾਬਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਂ ਲਿਖਿਆ ਹੋਇਆ ਤਾਂ ਏਡੀ ਕਿਹੜੀ ਗੱਲ ਹੈ। ਉਹਨਾਂ ਦੀ ਅਗਵਾਈ ਥੱਲੇ ਹੀ ਮੁਕਾਬਲਾ ਕੀਤਾ ਸਿੰਘਾਂ ਨੇ। ਸੋ ਅਸੀਂ ਸ਼ਲਾਘਾ ਕਰਦੇ ਹਾਂ ਪੰਜ ਪ੍ਰਧਾਨੀ ਦੀ ਵੀ। ਬ੍ਰਿਟਿਸ਼ ਸਿੱਖ ਫੈਡਰੇਸ਼ਨ ਨੇ ਵੀ ਇਸ ਮਾਮਲੇ ਤੇ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ ਔਰ ਹੋਰ ਜਥੇਬੰਦੀਆਂ ਵੀ ਜਿਹੜੀਆਂ ਨੇ ਇਸ ਦੇ ਲਈ ਬੜੀ ਮਜ਼ਬੂਤੀ ਦੇ ਨਾਲ ਦਲ ਖਾਲਸਾ ਪੰਜਾਬ ਦੇ ਵਿੱਚ। ਸੋ ਅੱਛੀ ਸਟੇਟਮੈਂਟ ਹੈ। ਸਿੱਖ ਫੈਡਰੇਸ਼ਨ UK ਨੇ ਭਾਰਤੀ ਸਿਆਸਤਦਾਨਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਸਿੱਖ ਕੌਮ ਵਿਚਲੇ ਰੋਹ ਨੂੰ ਘਟਾ ਕੇ ਨਾ ਦੇਖੇ, ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਬਾਰੇ ਜਿਵੇਂ ਮੈਂ ਜ਼ਿਕਰ ਕੀਤਾ ਸਿੱਖ ਫੈਡਰੇਸ਼ਨ ਦਾ, ਉਹਨਾਂ ਨੇ 3-4 ਨੁਕਤੇ ਆਪਣੀ ਪ੍ਰੈਸ ਸਟੇਟਮੈਂਟ 'ਚ ਲਏ ਨੇ ਕਿ ਸਾਡਾ ਹੱਕ, ਪ੍ਰੋਫੈਸਰ ਭੁੱਲਰ ਦਾ ਮਾਮਲਾ, ਯਾਦਗਾਰ ਦਾ ਮਾਮਲਾ, ਹੁਣ ਸੱਜਣ ਕੁਮਾਰ ਨੂੰ ਐਕਵਿਟ ਕਰਨਾ ਕਿ ਵੀ ਇਹ ਟੂ ਮੱਚ ਹੈ। ਤੇ ਉਹਨਾਂ ਨੇ ਇਨਫੈਕਟ ਵਾਰਨਿੰਗ ਹੀ ਦਿੱਤੀ ਹੈ ਕਿ ਬਈ ਹੁਣ ਸਾਡਾ ਨਾਂ ਪਰਖੋ, ਅਸੀਂ
ਜ਼ਬਤ ਦੇ ਵਿੱਚ ਰਹਿ ਕੇ ਗੱਲ ਕਰਨਾ ਚਾਹੁੰਦੇ ਆ, ਤੇ ਜੇ ਤੁਸੀਂ ਸਾਡੇ ਰੋਹ ਨੂੰ ਅੰਡਰ ਐਸਟੀਮੇਟ ਕਰੋਗੇ ਤੇ ਫਿਰ ਉਹਦੇ ਕਨਸੀਕੁਐਂਸਿਸ ਭੁਗਤਣ ਲਈ ਤਿਆਰ ਰਹੋ। ਸੋ ਇਹ ਬੜੀ ਐਗਰੈਸਿਵ ਸਟੇਟਮੈਂਟ ਹੈ, ਬਟ ਵਿਦ ਫੈਕਟਸ, ਤੱਥਾਂ ਦੇ ਨਾਲ। ਜੀ ਡਾਕਟਰ ਸਾਹਿਬ, ਸੀਨੀਅਰ ਕਾਂਗਰਸੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗੁਜਰਾਤ ਵਿਚਲੇ ਪੰਜਾਬੀ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਿਹਾ। ਕੀ ਹੈ ਇਹ ਮਸਲਾ? ਦੇਖੋ, 1965 ਦੀ ਭਾਰਤ-ਪਾਕ ਜੰਗ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਨੇ ਬਹੁਤ ਸਾਰੇ ਸਿੱਖ ਕਿਸਾਨਾਂ ਨੂੰ, ਕੁਝ ਹਰਿਆਣੇ ਦੇ ਜਾਟ, ਉਹਨਾਂ ਨੂੰ ਰਣ ਆਫ ਕੱਛ ਔਰ ਉਸ ਪਾਸੇ ਭੁੱਜ ਦੇ ਇਲਾਕੇ 'ਚ ਜ਼ਮੀਨਾਂ ਦਿੱਤੀਆਂ ਜੀ ਕਿ ਉਹ ਜਾ ਕੇ ਉੱਥੇ ਖੁਸ਼ਹਾਲੀ ਲਿਆਉਣ। ਪਰ ਉਹਨਾਂ ਦੀ ਇੰਟੈਂਟ ਇਹ ਸੀ ਕਿ ਜੇ ਪਾਕਿਸਤਾਨ ਦਾ ਹਮਲਾ ਉੱਥੋਂ ਹੋਇਆ, ਉੱਥੇ ਇੰਡੀਆ ਨੇ ਲੂਜ਼ ਕੀਤਾ ਸੀ, ਕਿ ਸਿੱਖ ਬੈਠੇ ਹੋਣਗੇ, ਬਾਰਡਰ ਜਿਹੜੇ ਨੇ ਉਹ ਸੇਫ ਹੋਣਗੇ। ਇਹ ਉਹਨਾਂ ਦੀ ਇੰਟੈਂਟ ਸੀ। ਉਹ ਸਿੱਖਾਂ ਨੇ ਜਾ ਕੇ ਉੱਥੇ ਬੜੀ ਮਿਹਨਤ ਦੇ ਨਾਲ ਪਿਛਲੇ ਹੁਣ 65 ਨੂੰ ਬੀਤਿਆਂ ਵੀ 65-66 ਤੋਂ ਬਾਅਦ ਕਿੰਨਾ ਅੱਧੀ ਸਦੀ ਹੋ ਗਈ, ਉਹਨਾਂ ਨੇ ਉਹਨਾਂ ਜ਼ਮੀਨਾਂ ਨੂੰ ਵੀ ਡਿਵੈਲਪ ਕੀਤਾ, ਹੋਰ ਵੀ ਜ਼ਮੀਨਾਂ ਲਈਆਂ। ਜੀ ਹੁਣ ਨਰਿੰਦਰ ਮੋਦੀ ਸਰਕਾਰ ਨੇ ਪਿੱਛੇ ਜੇ ਇੱਕ ਆਰਡੀਨੈਂਸ ਜਾਰੀ ਕਰਕੇ ਉਹ ਸਾਰੀਆਂ ਜ਼ਮੀਨਾਂ ਐਕਵਾਇਰ ਕਰਨ ਦਾ ਜਿਹੜਾ ਉਹ ਫੈਸਲਾ ਕਰ ਲਿਆ। ਇਹ ਵਿਚਾਰੇ ਸਿੱਖ ਜਾਂ ਜਿਹੜੇ ਦੂਸਰੇ ਥੋੜ੍ਹੇ ਬਹੁਤ ਜਾਟ ਔਰ ਦੂਜੇ ਵੀ ਨੇ, ਉਹ ਅਦਾਲਤਾਂ ਦਾ ਵੀ ਦਰਵਾਜ਼ਾ ਖੜਕਾ ਰਹੇ ਨੇ। ਸਟੇ ਵੀ ਕਿਤੇ ਮਿਲਦਾ ਹੈ, ਕਿਤੇ ਨਹੀਂ ਮਿਲਦਾ। ਸੋ ਉਹਨਾਂ ਦਾ ਡੈਲੀਗੇਸ਼ਨ ਕਈ ਵਾਰੀ ਪੰਜਾਬ 'ਚ ਆਇਆ, ਬਾਦਲ ਨੂੰ ਵੀ ਮਿਲਿਆ ਪਿਛਲੇ ਕੁਝ ਮਹੀਨੇ ਪਹਿਲਾਂ ਵੀ। ਉਹ ਵਿਚਾਰੇ ਤਰਲੇ ਕਰ ਰਹੇ ਨੇ ਕਿ ਜੀ ਬੀਜੇਪੀ ਦੀ ਸਰਕਾਰ ਹੈ, ਨਰਿੰਦਰ ਮੋਦੀ ਤੁਹਾਡਾ ਯਾਰ ਹੈ ਜੀ, ਔਰ ਬਾਦਲ ਅਜੇ ਕੁਝ ਦਿਨ ਪਹਿਲਾਂ ਕਹਿ ਕੇ ਹਟਿਆ ਜੀ ਪ੍ਰਧਾਨ ਮੰਤਰੀ ਬਣ ਜਾਏ, ਸਾਨੂੰ ਕੋਈ ਇਤਰਾਜ਼ ਨਹੀਂ। ਤੇ ਉੱਥੇ ਜਿਹੜੇ ਅੱਧੀ ਸਦੀ ਤੋਂ ਬੈਠੇ ਕਿਸਾਨ ਨੇ ਉਹ ਉਜੜ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਭਾਵੇਂ ਭੱਠਲ ਵੀ ਡਰਾਮੇਬਾਜ਼ੀ ਕਰ ਰਹੀ ਹੈ, ਕਿਉਂਕਿ ਇਹਨਾਂ ਦਾ ਸਿਆਸੀ ਇੱਕ ਦੂਜੇ ਤੇ ਵਨ ਅਪਮੈਨਸ਼ਿਪ ਹੈ, ਪਰ ਇਸ਼ੂ ਤਾਂ ਠੀਕ ਹੈ ਕਿ ਗੁਜਰਾਤ ਦੇ ਜਿਹੜੇ ਸਿੱਖ ਫਾਰਮਰਸ ਨੇ, ਅਕਾਲੀਆਂ ਦਾ ਫਰਜ਼ ਬਣਦਾ ਹੈ ਕਿ ਜੇ ਬੀਜੇਪੀ ਨਾਲ ਸਾਂਝ ਪਿਆਲੀ ਪਾਈ ਹੋਈ ਹੈ, ਉਹਨੂੰ ਤੁਸੀਂ ਪ੍ਰਧਾਨ ਕਾਤਲ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਵੀ ਬਿਠਾਉਣਾ ਚਾਹੁੰਦੇ ਹੋ, ਘੱਟੋ ਘੱਟ ਉਹਨਾਂ ਸਿੱਖ ਕਿਸਾਨਾਂ ਦੇ ਹਿੱਤਾਂ ਦੀ ਤਾਂ ਪੈਰਵਾਈ ਕਰੋ। ਜੀ ਸੋ ਉਹਨਾਂ ਦਾ ਉਵੇਂ ਹੀ ਉਜਾੜਾ ਹੋਏਗਾ ਜਿਵੇਂ ਉੱਤਰਾਂਚਲ ਬਣਨ ਦੇ ਵੇਲੇ ਇਹਨਾਂ ਨੇ ਤਰਾਈ ਇਲਾਕੇ ਦੇ ਸਿੱਖਾਂ ਦੀ ਜਿਹੜੀ ਆ ਕੋਈ ਪੁੱਛਗਿੱਛ ਨਹੀਂ ਸੀ ਕੀਤੀ, ਤੇ ਉਹ ਉੱਤਰਾਖੰਡ 'ਚ ਚਲੇ ਗਏ, ਤੇ ਕਦੋਂ ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾਣੀਆਂ ਨੇ, ਕਿੰਨੀਆਂ ਖੋਹੀਆਂ ਗਈਆਂ, ਉਹਦੀ ਹੁਣ ਖਬਰ ਵੀ ਨਹੀਂ ਲੱਗਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇਸ਼ੂ ਬਿਲਕੁਲ ਠੀਕ ਹੈ, ਔਰ ਗੁਜਰਾਤ ਦੇ ਕਿਸਾਨ ਜਿਹੜੇ ਨੇ, ਜਿਨ੍ਹਾਂ ਨੇ ਖੂਨ ਪਸੀਨੇ ਦੇ ਨਾਲ ਜ਼ਮੀਨਾਂ ਆਬਾਦ ਕੀਤੀਆਂ, ਉਹਨਾਂ ਦਾ ਹੱਕ ਹੈ ਆਪਣੀਆਂ ਜ਼ਮੀਨਾਂ ਦੇ ਉੱਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੇ ਹੁਣ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ। ਦੇਖੋ, ਅਸੀਂ ਫਾਰਸੀ 'ਚ ਵੀ, ਪੰਜਾਬੀ 'ਚ ਵੀ, ਅੰਗਰੇਜ਼ੀ 'ਚ ਵੀ ਅਕਸਰ ਜਿਹੜੀਆਂ ਰਚਨਾਵਾਂ ਉਹਨਾਂ ਦੀ ਗੱਲ ਕਰਦੇ ਰਹੇ ਅੱਡ-ਅੱਡ ਹਵਾਲਿਆਂ ਨਾਲ। ਅੱਜ ਅਸੀਂ ਇੱਕ ਜਿਹੜੀ ਈਸਟ ਦੀ ਕਲਾਸੀਕਲ ਲੈਂਗੁਏਜ ਸੰਸਕ੍ਰਿਤ ਹੈ ਜੀ, ਉਸ ਦੇ ਵਿੱਚ ਗੱਲ ਕਰਾਂਗੇ, ਔਰ ਉਹਦੇ ਲਈ ਵੀ ਜਿਹੜੀ ਕੋਟ ਮੈਂ ਚੁਣੀ ਹੈ, ਉਸ ਇਲਾਕੇ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਰਾਜਾ ਵੀ ਸੀ, ਫਿਰ ਫਕੀਰ ਵੀ ਬਣਿਆ, ਤੇ ਫਿਰ ਬੜਾ ਜ਼ਬਰਦਸਤ ਉਹ ਫਿਲਾਸਫਰ ਵੀ ਹੈ, ਜੀ ਭ੍ਰਿਤਰੀ ਹਰੀ, ਜਿਹਨੂੰ ਸੰਸਕ੍ਰਿਤ 'ਚ ਕਹਿੰਦੇ ਨੇ। ਪੰਜਾਬੀ ਦੇ ਵਿੱਚ ਉਹਨੂੰ ਭਰਥਰੀ ਹਰੀ ਜੋਗੀ ਕਹਿੰਦੇ ਨੇ। ਜੀ ਔਰ ਉਸ ਦੀਆਂ 3 ਜਿਹੜੀਆਂ ਰਚਨਾਵਾਂ ਨੇ, ਜਿਹਦੇ 'ਚ 100 ਸ਼ਲੋਕ ਨੇ। ਇੱਕ ਸ਼ਿੰਗਾਰ ਸ਼ਤਕ ਹੈ, ਇੱਕ ਨੀਤੀ ਸ਼ਤਕ ਹੈ, ਇੱਕ ਵੈਰਾਗਯ ਸ਼ਤਕ ਹੈ, ਜੀ ਕਿ ਜਿਹਦੇ 'ਚ ਇੱਕ ਦੇ ਵਿੱਚ ਨੀਤੀ ਦੀਆਂ ਗੱਲਾਂ, ਇੱਕ ਸਮਾਜਿਕ ਵਿਹਾਰ ਦੀਆਂ ਗੱਲਾਂ, ਤੇ ਇੱਕ 'ਚ ਅਧਿਆਤਮ ਦੀਆਂ ਗੱਲਾਂ। ਸੋ ਮੇਰੀ ਵੀ ਦਿਲਚਸਪੀ ਭ੍ਰਿਤਰੀ ਹਰੀ 'ਚ ਹੋਈ ਜਦੋਂ ਸਰ ਕਪੂਰ ਸਿੰਘ, ਜਿਹੜੇ ਮੇਰੇ ਰੋਲ ਮਾਡਲ ਨੇ, ਵਿਦਵਾਨ ਸਕਾਲਰ, ਉਹਨਾਂ ਨੇ ਕਈ ਥਾਂ ਤੇ ਭ੍ਰਿਤਰੀ ਹਰੀ ਦੇ ਸ਼ਲੋਕਾਂ ਨੂੰ ਕੋਟ ਕਰਨਾ ਤੇ ਫਿਰ ਉਹਦੀ ਇੰਗਲਿਸ਼ ਟਰਾਂਸਲੇਸ਼ਨ ਦੇਣੀ। ਜੀ ਸੋ ਉਸ ਤੋਂ ਬਾਅਦ ਮੈਂ ਇਹਨਾਂ ਦੇ ਭ੍ਰਿਤਰੀ ਹਰੀ ਦੀ ਖਾਸ ਤੌਰ ਤੇ ਨੀਤੀ ਸ਼ਤਕ, ਜਿਹੜੇ 100 ਸ਼ਲੋਕ ਵਿਜ਼ਡਮ ਦੇ ਨਾਲ ਭਰੇ ਹੋਏ ਨੇ, ਦੁਨੀਆ ਦੇ ਗਿਆਨ ਦੇ ਨਾਲ, ਉਹਨਾਂ ਨੂੰ ਮੈਂ ਪੜ੍ਹਿਆ। ਉਹਦੇ 'ਚੋਂ ਮੈਂ ਇੱਕ ਸ਼ਲੋਕ ਜਿਹੜਾ ਇਸ ਥੀਮ ਦੇ ਉੱਤੇ ਹੈ ਕਿ ਤੁਸੀਂ ਜੋ ਮਰਜ਼ੀ ਕਰ ਲਓ, ਮੂਰਖ ਆਦਮੀ ਨੂੰ ਤੁਸੀਂ ਸਮਝਾ ਨਹੀਂ ਸਕਦੇ। ਜੀ ਔਰ ਮੂਰਖ ਜਿਹੜਾ ਹੈ ਉਹ ਹਮੇਸ਼ਾ ਉਹ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਦਿਮਾਗ ਦੇ। ਜੀ ਸੋ ਉਹਦੇ 'ਚ ਜਿਹੜਾ ਭ੍ਰਿਤਰੀ ਹਰੀ ਦਾ ਸ਼ਲੋਕ ਹੈ, ਓਰੀਜਨਲ ਪਹਿਲਾਂ ਮੈਂ ਸੰਸਕ੍ਰਿਤ ਦੇ ਵਿੱਚ ਪੜ੍ਹਾਂਗਾ। ਜੀ ਲਭੇਤ ਸਿਕਤਾਸੂ ਤੈਲ ਮਪੀ ਯਤਨ ਤੈ ਪੀੜਯਨ ਪਿਵੇਚ ਮ੍ਰਿਗ ਤ੍ਰਿਸ਼ਨਾ ਕਾਸੂ ਸਲਿਲੈ ਪਿਪਾਸਾਰ ਦਿੱਤੈ ਕਦਾਚਿਤ ਪੀ ਪ੍ਰਯਟਨ ਸ਼ਸ਼ ਵਿਸ਼ਾਣਮ ਸਾਧਯਤ ਨਾ ਤੂ ਪ੍ਰਤੀ ਨਿਵਿਸ਼ਟ ਹੈ ਮੂਰਖ ਜਨੈ ਚਿਤਮ ਅਰਾਧਯਤ। ਹੁਣ ਇਸ ਦਾ ਮਤਲਬ ਇਹ ਹੈ ਵੀ 3 ਜਿਹੜੀਆਂ ਨੇ ਉਦਾਹਰਨਾਂ ਦਿੱਤੀਆਂ ਨੇ ਜਿਹੜੀਆਂ ਇੰਪੋਸੀਬਲ ਹੁੰਦੀਆਂ, ਪਰ ਭਰਤਰੀ ਹਰੀ ਕਹਿੰਦਾ ਵੀ ਇਹ ਪੋਸੀਬਲ ਹੋ ਸਕਦੀਆਂ। ਪਹਿਲੀ ਗੱਲ ਉਹਨਾਂ ਨੇ ਕਿਹਾ ਲਭੇਤ ਸਿਕਦਾਸੂ ਤੈਲ ਮਪੀ, ਕਿ ਤੁਸੀਂ ਰੇਤ ਚੋਂ ਪੀੜ ਕੇ ਤੇਲ ਕੱਢ ਸਕਦੇ ਹੋ। ਜੀ ਹਾਲਾਂ ਰੇਤ ਚੋਂ ਤੇਲ ਤਾਂ ਨਹੀਂ ਹੁੰਦਾ ਨਾ, ਪਰ ਉਹ ਕਹਿੰਦਾ ਨਹੀਂ,
ਤੁਸੀਂ ਕੱਢ ਸਕਦੇ ਹੋ। ਲਭੇਤ ਸਿਕਤਾਸੂ ਤੈਲਮਪੀ ਯਤਨ ਤੈ ਪੀੜਿਅਨ, ਜੇ ਤੁਸੀਂ ਕੋਸ਼ਿਸ਼ ਕਰੋ ਤੇ ਰੇਤ ਚੋਂ ਵੀ ਤੇਲ ਨਿਕਲ ਆਏਗਾ। ਫਿਰ ਦੂਜੀ ਉਦਾਹਰਨ ਉਹਨਾਂ ਨੇ ਗੱਲ ਕੀਤੀ, ਪਿਵੇਚ ਮ੍ਰਿਗ ਤ੍ਰਿਸ਼ਨਾ ਕਾਸੂ ਸਲਿਲੰਗ ਪਿਪਾ ਸਾਰ ਦਿੱਤਾ। ਡੈਜ਼ਰਟ ਦੇ ਵਿੱਚ, ਰੇਗਿਸਤਾਨ ਦੇ ਵਿੱਚ ਇੱਕ ਫਿਨੋਮੀਨਾ ਹੁੰਦਾ ਹੈ ਕਿ ਜਿਹੜਾ ਇੱਕ ਪਿਆਸਾ ਮਿਰਗ ਹੈ, ਹਿਰਨ ਹੈ, ਉਹ ਦੂਰ ਤੱਕ ਦੇਖਦਾ ਹੈ, ਪਾਣੀ ਦੀ ਭਾਲ 'ਚੋਂ ਪਿਆਸਾ ਹੁੰਦਾ ਹੈ, ਤੇ ਜਦੋਂ ਸੂਰਜ ਦੀਆਂ ਕਿਰਨਾਂ ਰੇਤ ਦੇ ਨਾਲ ਟਕਰਾਉਂਦੀਆਂ ਨੇ ਤੇ ਅੱਖਾਂ ਨੂੰ ਇਹ ਭਰਮ ਪੈਂਦਾ ਹੈ ਕਿ ਇੱਥੇ ਪਾਣੀ ਹੈ ਜੀ। ਉਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ, ਮਿਰਾਜ ਕਹਿੰਦੇ ਨੇ ਫਿਜ਼ਿਕਸ ਦੀ ਜ਼ੁਬਾਨ। ਜਦੋਂ ਉਹ ਹਿਰਨ ਉੱਥੇ ਪਹੁੰਚਦਾ ਹੈ ਤੇ ਉੱਥੇ ਕੁਝ ਨਹੀਂ ਹੁੰਦਾ, ਉਹ ਫਿਰ ਸਾਹਮਣੇ ਦੇਖਦਾ ਹੈ ਤੇ ਉਹਨੂੰ ਉਦਾਂ ਦਾ ਹੀ ਛੱਪੜ ਫੇਰ ਨਜ਼ਰ ਆਉਂਦਾ, ਫਿਰ ਦੌੜਦਾ, ਇਵੇਂ ਉਹ ਪਿਆਸਾ ਹੀ ਰੇਗਿਸਤਾਨ ਦੇ ਵਿੱਚ ਮਰ ਜਾਂਦਾ ਹੈ ਜੀ। ਔਰ ਇਸੇ ਨੂੰ ਹੀ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਖਾਸ ਤੌਰ ਤੇ ਮ੍ਰਿਗ ਤ੍ਰਿਸ਼ਨਾ ਜਿਉਂ ਇਹ ਜਗ ਜਾਨੂ, ਇਹ ਉਦਾਹਰਣ ਦਿੱਤੀ ਹੈ ਕਿ ਸੰਸਾਰ ਇਵੇਂ ਹੀ ਮ੍ਰਿਗ ਤ੍ਰਿਸ਼ਨਾ ਹੈ ਕਿ ਇੱਕ ਨਜ਼ਰ ਆਉਂਦਾ ਹੈ ਕਿ ਪਾਣੀ ਹੈ ਪਰ ਹੈ ਨਹੀਂ, ਉਹ ਭੁਲੇਖਾ ਹੈ। ਜੀ। ਪਰ ਭਰਤਰੀ ਹਰੀ ਕਹਿੰਦਾ ਹੈ ਕਿ ਜਿਹੜਾ ਇੱਕ ਪਿਆਸਾ ਹੈ ਉਹ ਉਸ ਮਿਰਾਜ ਚੋਂ ਵੀ ਪਾਣੀ ਪੀ ਸਕਦਾ ਹੈ, ਭਾਵੇਂ ਉਹ ਭੁਲੇਖਾ ਹੈ, ਪਰ ਉਹ ਕਹਿੰਦਾ ਨਹੀਂ, ਰੇਤ ਚੋਂ ਤੇਲ ਨਿਕਲ ਸਕਦਾ ਹੈ। ਮ੍ਰਿਗ ਤ੍ਰਿਸ਼ਨਾ ਵਾਲੇ ਉਸ ਛੱਪੜ ਚੋਂ ਪਾਣੀ ਇੱਕ ਪਿਆਸਾ ਬੰਦਾ ਪੀ ਸਕਦਾ ਹੈ। ਤੇ ਤੀਸਰਾ ਉਹਨਾਂ ਨੇ ਕਿਹਾ, ਕਦਾਚਿਦ ਪੀ ਪ੍ਰਿਯਟਨ ਸ਼ਸ਼ ਵਿਸ਼ਣਮ ਸਾਧਿਤ। ਖਰਗੋਸ਼, ਜੀ। ਜੇ ਤੁਸੀਂ ਬਹੁਤ ਲੱਭੋ, ਪ੍ਰਿਯਟਨ ਕਰੋ, ਤੇ ਤੁਹਾਨੂੰ ਖਰਗੋਸ਼ ਦੇ ਵੀ ਸਿੰਗ ਲੱਭ ਸਕਦੇ ਨੇ। ਹੁਣ ਖਰਗੋਸ਼ ਦੇ ਸਿੰਗ ਨਹੀਂ ਹੁੰਦੇ, ਪਰ ਉਹ ਕਹਿੰਦਾ ਵੀ ਇਹ ਵੀ ਸੰਭਵ ਹੋ ਸਕਦਾ ਹੈ। ਪਰ ਨਾ ਤੂੰ ਪ੍ਰਤੀ ਨਿਵਿਸ਼ਟ ਹੈ ਮੂਰਖ ਜਨ ਹੈ ਚਿਤਮ ਅਰਾਧਿਤ। ਪਰ ਮੂਰਖ ਬੰਦੇ ਨੂੰ ਕਦੇ ਨਹੀਂ ਸਮਝਾਇਆ ਜਾ ਸਕਦਾ। ਅਸੰਭਵ ਹੈ ਜੇ ਕੋਈ ਕਹੇ ਕਿ ਜੀ ਮੈਂ ਮੂਰਖ ਨੂੰ ਸਮਝਾ ਦਿੱਤਾ। ਔਰ ਇਸੇ ਲਈ ਗੁਰੂ ਸਾਹਿਬ ਨੇ ਸਾਨੂੰ ਕਨਕਲੂਡ ਕੀਤਾ, ਗੁਰੂ ਨਾਨਕ ਸਾਹਿਬ ਨੇ, ਪੜ ਅੱਖਰ ਇਹੋ ਬੁੱਝੀ ਹੈ ਮੂਰਖੇ ਨਾਲ ਨਾ ਲੁੱਝੀ ਹੈ। ਕਿ ਜੇ ਅਕਲ ਦੀ ਗੱਲ, ਗਿਆਨ ਦੀ ਗੱਲ ਦੀ ਕੋਈ ਸਮਝ ਹੈ ਤੇ ਕਦੇ ਵੀ ਮੂਰਖ ਆਦਮੀ ਦੇ ਨਾਲ ਬਹਿਸ ਦੇ ਵਿੱਚ ਨਾ ਪਵੋ, ਕਿਉਂਕਿ ਮੂਰਖ ਨੂੰ ਤੁਸੀਂ ਸਮਝਾ ਨਹੀਂ ਸਕਦੇ। ਰੇਤ ਚੋਂ ਤੇਲ ਕੱਢ ਸਕਦੇ ਹੋ, ਮਿਰਾਜ ਚੋਂ ਪਾਣੀ ਪੀ ਸਕਦੇ ਹੋ, ਖਰਗੋਸ਼ ਦੇ ਸਿੰਗ ਲੱਭ ਸਕਦੇ ਹੋ, ਪਰ ਮੂਰਖ ਆਦਮੀ ਨੂੰ ਨਹੀਂ ਸਮਝਾਇਆ ਜਾ ਸਕਦਾ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਐਡਾ ਸੋਹਣਾ ਵਿਚਾਰ ਦੱਸਿਆ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਕੱਲ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।